व्यूअर्स वेलकम बैक टू न्यूज़ TV 84। ब्रेक तो बाद भी ਅਸੀਂ ਐਡਵੋਕੇਟ ਅਮਰ ਸਿੰਘ ਚਾਹਲ ਜੀ ਨਾਲ ਆਪਣੇ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ। ਜੀ ਚਾਹਲ ਸਾਹਿਬ ਜੀ ਵੀਰ ਜੀ, ਅਸੀਂ ਇਹ ਵੀ ਜਾਣਨਾ ਚਾਹਾਂਗੇ ਜਿਸ ਦਾ 10 ਦਸੰਬਰ ਨੂੰ ਹਿਊਮਨ ਰਾਈਟਸ ਡੇ ਦੇ ਮੌਕੇ ਪੰਥਕ ਜਥੇਬੰਦੀਆਂ ਨੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ 119 ਬੰਦੀ ਸਿੰਘਾਂ ਦੀ ਲਿਸਟ ਜਾਰੀ ਕੀਤੀ ਸੀ। ਇਹਨਾਂ ਬੰਦੀਆਂ ਦੀ ਰਿਹਾਈ ਲਈ ਕੋਈ ਯਤਨ ਕੀਤਾ ਜਾ ਰਿਹਾ ਹੈ? ਇਸ ਬਾਰੇ ਵੀ ਜਾਣਕਾਰੀ ਦਿਓ। देखिए ਅਸੀਂ तो ਹੁਣ ਆਪਣੇ ਜਿਹੜੇ ਸਿੰਘ ਜਿਹੜੇ ਹੈਗੇ ਨੇ ਜੇਲ੍ਹਾਂ ਦੇ ਵੱਖ-ਵੱਖ ਮੁਲਕ ਦੀਆਂ ਜੇਲ੍ਹਾਂ 'ਚ ਉਹਨਾਂ ਸਾਰਿਆਂ ਲਈ ਰਿਹਾਈ ਦੀ ਤੇ ਮੰਗ ਕੀਤੀ। ਹੁਣ ਅਸੀਂ ਓਵਰਆਲ ਸਗੋਂ ਇਹ ਵੀ ਇਸ਼ੂ ਜਿਹੜੀ ਆ ਰੇਜ਼ ਕਰ ਦਿੱਤੀ ਹੈ, ਚਾਹੇ ਅੱਗੇ ਲਿਆਈ ਹੈ ਕਿ ਜਿੰਨੇ ਵੀ ਮੁਲਕ ਦੇ ਵਿੱਚ ਇੰਡੀਆ ਦੇ ਵਿੱਚ ਜਿੰਨੇ ਵੀ ਕੈਦੀ ਨੇ ਜਿਨ੍ਹਾਂ ਨੇ ਆਪਣੀ ਜੇਲ੍ਹ ਦਾ ਸਮਾਂ ਪੂਰਾ ਕਰ ਲਿਆ ਸਾਰਿਆਂ ਨੂੰ ਰਿਹਾਈ ਕੀਤੀ ਜਾਏ। ਇਹਦੇ ਬਾਰੇ ਅਸੀਂ ਜੋ ਕਾਰਵਾਈ ਕਰਨ ਲਈ ਇੰਡੀਆ ਲੈਵਲ ਤੇ ਜਿਹੜੀਆਂ ਹਿਊਮਨ ਰਾਈਟਸ ਬਾਡੀਜ਼ ਨੇ, ਸਿਵਲ ਜਿਹੜੀਆਂ ਲਿਬਰਟੀ ਬਾਡੀਜ਼ ਨੇ, ਚਾਹੇ ਕਾਨੂੰਨਦਾਨ ਨੇ, ਚਾਹੇ ਹੋਰ ਧਾਰਮਿਕ ਸਮਾਜੀ ਇਦਾਰੇ ਨੇ, ਸਾਰਿਆਂ ਨੂੰ ਬੇਨਤੀ ਕਰ ਰਹੇ ਹਾਂ ਵੀ ਸਾਡਾ ਸਹਿਯੋਗ ਦਿਓ ਤੇ ਸਾਡੇ ਨਾਲ ਰਲ ਕੇ ਤੇ ਤਾਂ ਕਿ ਕੋਈ ਵੀ ਬੰਦਾ ਜਿਹੜਾ ਜਿਹਨੇ ਆਪਣੀ ਜੇਲ੍ਹ ਪੂਰੀ ਕਰ ਲਈ ਹੈ ਉਹ ਜੇਲ੍ਹ ਦੇ ਵਿੱਚ ਨਾ ਰਹੇ। ਸੋ ਅਸੀਂ ਤੇ ਮਨੁੱਖਤਾ ਦੇ ਭਲੇ ਲਈ ਉਹ ਕਦਮ ਪੁੱਟ ਰਹੇ ਹਾਂ ਜਿਹੜਾ ਕਿ ਬਹੁਤ ਹੀ ਮਾਨਤਾ ਭਰਪੂਰ ਹੈ। ਜੇਲ੍ਹ ਕੱਟਣ ਤੋਂ ਬਾਅਦ ਜੇਲ੍ਹ 'ਚ ਰਹਿਣਾ ਇੱਕ ਬੜਾ ਵੱਡਾ ਅਪਰਾਧ ਹੈ ਜਿਹੜਾ ਕਿ ਸਰਕਾਰ ਨੇ ਕਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹਦੇ ਵੱਲ ਧਿਆਨ ਦਿੱਤਾ ਜਾਏ। ਤੁਸੀਂ ਦੇਖਿਆ ਹੋਣਾ ਵੀ ਹੁਣ ਸਾਡੇ ਜਦੋਜਹਿਦ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਜੇਲ੍ਹ ਦੇ ਮਹਿਕਮੇ ਨੂੰ ਇਹ ਹਦਾਇਤ ਕੀਤੀ ਹੈ ਵੀ ਜਿੰਨੇ ਵੀ ਕੈਦੀ ਨੇ ਜਿਨ੍ਹਾਂ ਨੇ ਸਜ਼ਾ ਪੂਰੀ ਕਰ ਲਈ ਉਹਨਾਂ ਸਾਰਿਆਂ ਦੇ ਕੇਸ ਜਿਹੜੇ ਮੇਰੇ ਕੋਲ ਪੇਸ਼ ਕੀਤੇ ਜਾਣ। ਹਾਲਾਤ ਇਹ ਪੈਦਾ ਹੋ ਰਹੇ ਨੇ ਵੀ ਉਹ ਲਗਭਗ 150 ਦੇ ਲਗਭਗ ਕੈਦੀ ਜਿਹੜੇ ਉਹਨਾਂ ਦੇ ਛੁੱਟਣ ਦੀ ਆਸ ਬੱਝੀ ਹੈ ਜੀ। ਹਾਂਜੀ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ 200 ਦੇ ਕਰੀਬ ਉਹਨਾਂ ਨੇ ਕੈਦੀਆਂ ਦੀ ਫਾਈਲਾਂ ਮੰਗਾਈਆਂ ਹਨ ਜਿਨ੍ਹਾਂ ਦੀਆਂ ਜੇਲ੍ਹ ਵਿੱਚ ਆਲਰੇਡੀ ਉਮਰ ਕੈਦ ਪੂਰੀ ਹੋ ਚੁੱਕੀ ਪਰ ਹਜੇ ਤੱਕ ਆਪਣੀ ਜੇਲ੍ਹਾਂ ਦੇ ਵਿੱਚ ਹਨ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਭਾਈ ਗੁਰਬਖਸ਼ ਸਿੰਘ ਜੀ ਵੱਲੋਂ ਸ਼ੁਰੂ ਕੀਤੀ ਗਈ ਬੰਦੀ ਸਿੰਘਾਂ ਦੀ ਲਹਿਰ ਦਾ ਅਸਰ ਹੈ ਜਾਂ ਫਿਰ ਕੋਈ ਇਸ ਦੇ ਪਿੱਛੇ ਉਹਨਾਂ ਦੀ ਕੋਈ ਚਾਲ ਹੈ? ਨਹੀਂ ਮੈਡਮ, ਇਹ ਲਹਿਰ ਤਾਂ ਇਸ ਤਰ੍ਹਾਂ ਬੇਨਤੀ ਕੀਤੀ ਜਿਸ ਤਰ੍ਹਾਂ ਹੁਣੇ ਹੀ ਮੈਂ ਤੁਹਾਨੂੰ ਦੱਸਿਆ ਸੀ। ਮੁੱਖ ਮੰਤਰੀ ਨੂੰ ਅਸੀਂ ਜਦੋਂ ਲੁਧਿਆਣੇ ਮਿਲੇ ਆ ਜਾ ਕੇ ਜੀ ਵੀ ਤੁਸੀਂ ਇਹਨਾਂ ਸਿੰਘਾਂ ਦੀ ਰਿਹਾਈ ਲਈ ਕਦਮ ਪੁੱਟੋ, ਅਸੀਂ ਉੱਥੇ ਗੱਲ ਉਹਨਾਂ ਦੇ ਸਨਮੁਖ ਰੱਖੀ ਸੀ ਕਿ ਇਹ ਜਿਹੜਾ ਇੱਕ ਕੈਦੀ ਹੈ ਉਹ ਆਪਣੀ ਕੈਦ ਪੂਰੀ ਕਰ ਲੈਂਦਾ, ਉਹਨੂੰ ਇਹ ਲਿਖਣ ਦੀ ਕੀ ਲੋੜ ਹੈ ਵੀ ਮੈਨੂੰ ਛੱਡੋ। ਤੁਸੀਂ ਆਪਣੇ ਆਪ ਹੀ ਕਿਉਂ ਨਹੀਂ ਉਹਦਾ ਕੇਸ ਜਿਹੜਾ ਤਿਆਰ ਕਰਕੇ ਤੇ ਉਹਦੀ ਰਿਹਾਈ ਲਈ ਜਿਹੜੇ ਕਾਗਜ਼ ਬਣਾ ਕੇ ਤੇ ਉਹਨੂੰ ਘਰ ਛੱਡਣ ਦੀ ਗੱਲ ਕਰੋ। ਉੱਥੇ ਹੀ ਮੁੱਖ ਮੰਤਰੀ ਮੰਨ ਗਏ ਸੀ ਵੀ ਅਸੀਂ ਇੱਕ ਇਹ ਵਿਉਂਤਬੰਦੀ ਦੇ ਨਾਲ ਹੁਣ ਕੋਈ ਇੱਕ ਕਮੇਟੀ ਬਣਾਵਾਂਗੇ ਚਾਹੇ ਕਮਿਸ਼ਨ ਬਣਾਵਾਂਗੇ ਜਿਹੜਾ ਇਹ ਵੇਖੇਗਾ ਵੀ ਜਿਹੜੇ ਕੇਸ ਹੈਗੇ ਨੇ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਉਹਨਾਂ ਨੂੰ ਛੱਡਣਾ ਚਾਹੀਦਾ। ਇਸੇ ਹੀ ਜਿਹੜੀ ਮੀਟਿੰਗ ਦੇ ਸੰਦਰਭ ਚ ਤੇ ਖਾਲਸਾ ਜੀ ਭੁੱਖ ਹੜਤਾਲ ਦੇ ਮਾਮਲੇ 'ਚ ਇਹ ਗੱਲ ਜਿਹੜੀ ਅੱਗੇ ਆਈ ਹੈ ਜੀ। ਤੇ ਚਾਹਲ ਸਾਹਿਬ ਤੁਸੀਂ ਜਿੱਦਾਂ ਭਾਈ ਜਗਤਾਰ ਸਿੰਘ ਹਵਾਰਾ ਜੀ ਦਾ ਵੀ ਕੇਸ ਲੜਿਆ, ਪੰਜਾਬ ਹਰਿਆਣਾ ਹਾਈ ਕੋਰਟ ਨੇ ਆਪਣੇ ਫੈਸਲੇ ਵਿੱਚ ਉਹਨਾਂ ਨੂੰ ਦਿੱਤੀ ਗਈ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲ ਦਿੱਤਾ ਸੀ ਪਰ CBI ਨੇ ਇਸ ਦੀ ਅਪੀਲ ਸੁਪਰੀਮ ਕੋਰਟ ਤੱਕ ਕੀਤੀ ਹੋਈ ਹੈ। ਸਾਡੇ ਦਰਸ਼ਕਾਂ ਨੂੰ ਇਸ ਕੇਸ ਦੇ ਬਾਰੇ ਵੀ ਪੂਰੀ ਅਪਡੇਟ ਦਿਓ। ਇਹ ਠੀਕ ਆ, ਜਿਹੜਾ ਹੈਗਾ ਜਗਤਾਰ ਸਿੰਘ ਹਵਾਰਾ ਜੀ ਦੀ ਇੱਥੋਂ ਜਿਹੜੀ ਹੈ ਫਾਂਸੀ ਸਜ਼ਾ ਘਟਾ ਕੇ ਤੇ ਉਮਰ ਕੈਦ ਕਰ ਦਿੱਤੀ ਹੈ। ਇਸ ਕੇਸ ਦੇ ਵਿੱਚ ਬੜਾ ਲੰਬਾ ਸਮਾਂ ਜਿਹੜਾ 13 ਸਾਲ ਲਗਾਤਾਰ ਅਸੀਂ ਜੇਲ੍ਹ ਦੇ ਵਿੱਚ ਜਾ ਕੇ ਤੇ ਇਸ ਕੇਸ ਦੀ ਪੈਰਵੀ ਕਰਦੇ ਰਹੇ ਹਾਂ। ਲਗਭਗ ਹਰ ਰੋਜ਼ ਦਾ ਸਾਡਾ ਅੱਧਾ ਦਿਨ ਜਿਹੜਾ 2 ਵਜੇ ਤੋਂ ਬਾਅਦ 5 ਵਜੇ ਤੱਕ ਤੇ 4 ਵਜੇ ਤੱਕ ਸਾਡਾ ਰੋਜ਼ ਦਾ ਉੱਥੇ ਸਮਾਂ ਸੀ ਜਿੱਥੇ ਜਾਂਦੇ ਸੀ। ਬੜਾ ਇੱਕ ਮੁਸ਼ਕਲ ਭਰਿਆ ਕੇਸ ਸੀ ਕਿਉਂਕਿ ਸਧਾਰਨ ਤੌਰ ਤੇ ਕੋਈ ਵੀ ਵਕੀਲ ਉੱਥੇ ਜਾਣ ਨੂੰ ਤਿਆਰ ਨਹੀਂ ਸੀ। ਇੰਨਾ ਸਮਾਂ ਚਾਹੇ ਇੰਨਾ ਜਿਹੜਾ ਹੈ ਇੰਨੀ ਜਿਹੜੀ ਹੈਗੀ ਆ ਮਿਹਨਤ ਕਰਨ ਨੂੰ ਕੋਈ ਤਿਆਰ ਨਹੀਂ ਸੀ। ਇਸ ਸਮੇਂ ਸਾਨੂੰ ਤਰ੍ਹਾਂ ਦੇ ਵਕੀਲ ਸਾਹਿਬਾਨ ਮਿਲਦੇ ਰਹੇ ਨੇ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਹੈ ਤੇ ਕੁਝ ਸੱਜਣ ਵਿੱਚੋਂ ਜਿਹੜੇ ਸੀ ਉਹ ਦੌੜ ਵੀ ਗਏ। ਲੇਕਿਨ ਸਭ ਤੋਂ ਚੰਗੀ ਭੂਮਿਕਾ ਜਿਹੜੀ ਹੈ ਮੇਰੇ ਨਾਲ ਸਰਦਾਰ ਦਵਿੰਦਰ ਸਿੰਘ ਚਿਮਨੀ ਜੋ ਰਿਟਾਇਰਡ ਜੁਆਇੰਟ ਡਾਇਰੈਕਟਰ ਪ੍ਰੋਸੀਕਿਊਸ਼ਨ ਦੇ ਸਨ, ਉਹਨਾਂ ਨੇ ਅਖੀਰ ਤੱਕ ਜਿਹੜੀ ਬਾਂਹ ਫੜੀ ਰੱਖੀ ਤੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਸਾਡੇ ਨਾਲ ਉਹਨਾਂ ਨੇ ਇਸ ਕੇਸ ਦੀ ਜਿਹੜੀ ਹੈ ਬਹਿਸ ਕੀਤੀ। ਇਹ ਕੇਸ ਸਿੱਖ ਇਤਿਹਾਸ ਦੇ ਵਿੱਚ ਬੜਾ ਅਹਿਮ ਰੋਲ ਰੱਖੇਗਾ ਕਿਉਂਕਿ ਇਹ ਗੱਲ ਅਸੀਂ ਦੁਨਿਆਵੀ ਤੌਰ ਤੇ ਤਾਂ ਮੰਨਦੇ ਹਾਂ ਬੇਅੰਤ ਸਿੰਘ ਨੂੰ ਮਾਰਨਾ ਜਿਹੜਾ ਸੀ ਉਹ ਗੈਰ ਕਾਨੂੰਨੀ ਹੈ ਪਰ ਬੇਅੰਤ ਸਿੰਘ ਕਿਹੜੇ ਕਾਨੂੰਨ ਦੇ ਤਹਿਤ ਜਿਹੜਾ ਹਜ਼ਾਰਾਂ ਦੇ ਹਜ਼ਾਰਾਂ ਆਦਮੀ ਮਾਰੀ ਜਾਂਦਾ ਸੀ। ਬਿਲਕੁਲ ਲੋਕਾਂ ਦੀ ਰਾਏ ਬਣਾਉਣ ਦੇ ਬਾਵਜੂਦ ਵੀ ਉਹ ਮਤਲਬ ਕਤਲੇਆਮ ਜਿਹੜਾ ਸੀ ਉਹ ਬੜਾ ਵੱਡਾ ਲੈਵਲ ਤੇ ਕਰਦਾ ਰਿਹਾ ਹੈ। ਕਿਸੇ ਦਾ ਕੋਈ ਕੇਸ ਨਹੀਂ ਬਣਾਇਆ, ਕਿਸੇ ਤੇ ਕੋਈ ਦੋਸ਼ ਨਹੀਂ ਲਾਏ, ਕਿਸੇ ਦੇ ਕੋਈ ਅਦਾਲਤ 'ਚ ਨਹੀਂ ਪੇਸ਼ ਕੀਤਾ। ਬੰਦੇ ਨੂੰ ਫੜਨਾ, ਜੇਲ੍ਹਾਂ 'ਚ ਡੱਕ ਕੇ ਤੇ ਉਸ ਤੋਂ ਬਾਅਦ ਜਿਹੜਾ ਹੈ ਰਾਤ ਨੂੰ
ਪੁਲਿਸ ਦਾ ਮੁਕਾਬਲਾ ਝੂਠਾ ਦਿਖਾ ਕੇ ਮਾਰ ਦੇਣਾ, ਇਹ ਕਿਹੜਾ ਕਾਨੂੰਨ ਕਹਿੰਦਾ ਹੈ ਜੀ। ਸੋ ਉਸਨੇ ਜਿਸ ਤਰ੍ਹਾਂ ਕਹਿੰਦੇ ਨਾ ਅੱਤ ਦਾ ਰੱਬ ਵੈਰੀ, ਉਹਨੇ ਅੱਤ ਚੁੱਕੀ ਸੀ ਇੱਥੇ। ਹਾਂਜੀ। ਤੇ ਨਾਲ ਉਹਦੇ ਜਿਹੜਾ ਉਹਦਾ ਦੂਜਾ ਸੰਪਰਕ ਕਰਨ ਵਾਲਾ ਸੀ ਉਹ KPS ਗਿੱਲ ਸੀ ਜੀ। ਉਹਦਾ ਜਿਹੜਾ ਇਹ ਜੁਰਮ ਸੀ, ਇੱਕ ਔਰਤ ਨੂੰ ਭਰੀ ਸਭਾ ਦੇ ਵਿੱਚ ਜਾ ਕੇ ਉਹਦੇ ਨਾਲ ਬਦਫੈਲੀ, ਉਹਦੇ ਨਾਲ ਮਾੜੀ ਗੱਲ ਕਰਨੀ, ਉਹ ਤੇ ਕਾਨੂੰਨ ਨੇ ਮਤਲਬ ਕਾਨੂੰਨ ਉਹ ਗੈਰ ਕਾਨੂੰਨੀ ਨਹੀਂ ਸੀ, ਲੇਕਿਨ ਜਿਨ੍ਹਾਂ ਦੀਆਂ ਜਾਨਾਂ ਲੈ ਲਈਆਂ ਉਹ ਕਾਨੂੰਨੀ ਸਨ। ਇਸ ਕਰਕੇ ਇਹਨਾਂ ਦੋਨਾਂ ਸੱਜਣਾਂ ਦੇ ਦਰਅਸਲ ਜਿਹੜਾ ਪੰਜਾਬ ਚ ਅਮਨ ਹੋਇਆ, ਇਹਨਾਂ ਦੇ ਮਰਨ ਤੇ, ਇਹਨਾਂ ਦੇ ਇੱਕ ਦੇ ਮਰਨ ਤੇ ਹੋਇਆ, ਦੂਜੇ ਨੂੰ ਜਿਹੜੀ ਸਜ਼ਾ ਹੋਣ ਤੇ ਆਇਆ। ਜਦੋਂ ਗਿੱਲ ਨੂੰ ਸਜ਼ਾ ਹੋਈ ਹੈ ਉਹਨੂੰ ਦੁਬਾਰਾ DGP ਨਹੀਂ ਲਾਇਆ ਗਿਆ, ਕਤਲੇਆਮ ਬੰਦ ਹੋ ਗਿਆ। 95% ਜਿਹੜਾ ਕਤਲੇਆਮ ਉਹ ਬੰਦ ਹੋ ਗਿਆ। ਸੋ ਅਮਨ ਦੀ ਇਹ ਹੋਕਾ ਦਿੰਦੇ ਨੇ ਵੀ ਜੀ ਅਮਨ ਬਿਆਨ ਸਿੰਘ ਨੇ ਲਿਆਂਦਾ ਹੈ, ਚਾਹੇ KPS ਗਿੱਲ ਨੇ ਲਿਆਂਦਾ ਹੈ, ਇਹ ਬਿਲਕੁਲ ਝੂਠਾ ਪ੍ਰਚਾਰ ਹੈ ਜੀ। ਇਹਨਾਂ ਦਾ ਇਸ ਆਪਣੀ ਸਥਿਤੀ ਤੋਂ ਦੂਰ ਜਾਣਾ ਹਾਂਜੀ ਹੀ ਪੰਜਾਬ ਦੇ ਅਮਨ ਦੀ ਇੱਕ ਹਾਲਾਤ ਪੈਦਾ ਹੋਏ ਨੇ। ਨਹੀਂ ਤੇ ਇਹਨਾਂ ਨੇ ਤੇ ਗੈਰ ਕਾਨੂੰਨੀ ਜਿਹੜੀ ਹੈ ਰੱਜ ਕੇ ਕੀਤੀ ਹੈ। ਮੇਰੇ ਖਿਆਲ ਇਹਨਾਂ ਨੇ ਮੁਗਲਾਂ ਨੂੰ ਵੀ ਮਾਤ ਪਾ ਦਿੱਤਾ ਹੈ। ਆਉਣ ਵਾਲਾ ਇਤਿਹਾਸ ਇਹ ਲਿਖੇਗਾ ਕਿ ਇਹ ਇਤਿਹਾਸਿਕ ਤੌਰ ਤੇ ਸਭ ਤੋਂ ਗੈਰ ਕਾਨੂੰਨੀ ਗੱਲਾਂ ਕਰਨ ਵਾਲੇ ਆਦਮੀ ਸਨ, ਜਿਨ੍ਹਾਂ ਨੂੰ ਨਾ ਕੋਈ ਵਿਧਾਨ, ਨਾ ਕੋਈ ਇਨਸਾਨੀਅਤ, ਨਾ ਕੋਈ ਹਿਊਮਨ ਰਾਈਟਸ ਦੀ ਗੱਲ ਜਿਹੜੀ ਸੀ ਇਹਨਾਂ ਦਾ ਦੂਰ ਦਾ ਵੀ ਵਾਸਤਾ ਨਹੀਂ ਸੀ ਜੀ। ਬਿਲਕੁਲ ਜੀ। ਤੇ ਚਾਹਲ ਸਾਹਿਬ, ਜਿਸ ਅਸੀਂ ਅਮਨ ਸ਼ਾਂਤੀ ਦੀ ਗੱਲ ਕਰਦੇ ਹਾਂ, ਈਵਨ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਹਜੇ ਵੀ ਅਮਨ ਸ਼ਾਂਤੀ ਨਹੀਂ ਆ, ਹਰ ਜਗ੍ਹਾ ਤੇ ਸਿੱਖਾਂ ਦੇ ਨਾਲ ਧੱਕਾ ਹੋ ਰਿਹਾ ਹੈ। ਇਹਨਾਂ ਦਾ ਪੱਕਾ ਹੱਲ ਕੀ ਹੈ ਸਿੱਖਾਂ ਨੂੰ ਬਚਾਉਣ ਲਈ? ਇਸ ਬਾਰੇ ਵੀ ਜਾਣਕਾਰੀ ਦਿਓ, ਜਾਂ ਅਮਨ ਸ਼ਾਂਤੀ ਲਿਆਉਣ ਲਈ। ਅਮਨ ਤੇ ਜਿਹੜਾ ਨਾ ਉਹ ਕੀ ਆਪਾਂ ਗੱਲ ਕਰਦੇ, ਕਦੀ ਅਮਨ ਤੇ ਵੈਸੇ ਜਿਹੜੇ ਹੁੰਦੇ ਨੇ ਕ੍ਰਿਮੇਸ਼ਨ ਗਰਾਊਂਡ ਉੱਥੇ ਸਭ ਤੋਂ ਚੰਗਾ ਹੁੰਦਾ ਹੈ। ਜੇ ਪੰਜਾਬ ਨੂੰ ਇੱਕ ਕ੍ਰਿਮੇਸ਼ਨ ਗਰਾਊਂਡ ਮਤਲਬ ਲੋਕਾਂ ਹਜ਼ਾਰਾਂ ਨਹੀਂ ਲੱਖਾਂ ਲੋਕ ਮਾਰ ਕੇ ਇਹ ਕਹਿੰਦੇ ਵੀ ਅਮਨ ਹੋ ਗਿਆ, ਇਹ ਗਲਤ ਹੈ ਜੀ। ਪੰਜਾਬ ਦੇ ਜਿਹੜੇ ਪੁਰਾਣੇ ਇਸ਼ੂ ਸਨ, ਚਾਹੇ ਪ੍ਰੋਬਲਮ ਸਨ, ਚਾਹੇ ਸਮੱਸਿਆਵਾਂ ਨੇ, ਉਹ ਅਜੇ ਉਸੇ ਤਰ੍ਹਾਂ ਖੜੀਆਂ ਨੇ, ਸਗੋਂ ਬਹੁਤੀਆਂ ਸਮੱਸਿਆਵਾਂ ਹੋਰ ਪੈਦਾ ਕਰ ਦਿੱਤੀਆਂ ਨੇ ਰਾਜਨੀਤਿਕ ਪੇੜ 'ਚ ਜੀ। ਸਿੱਖਾਂ ਦਾ ਤੇ ਇੰਡੀਆ ਦਾ ਬੜਾ ਸਾਂਝ ਦਾ ਮਾਮਲਾ ਸੀ ਕਿ ਹਿੰਦੁਸਤਾਨ ਦੀ ਵੰਡ ਵੇਲੇ ਅਸੀਂ, ਹਾਲਾਂਕਿ ਸਾਨੂੰ ਅੰਗਰੇਜ਼ ਵੱਖਰਾ ਰਾਜ ਵੀ ਦਿੰਦੇ ਸਨ, ਅਸੀਂ ਇਹੋ ਗੱਲ ਕਿਹਾ ਨਹੀਂ ਅਸੀਂ ਹਿੰਦੁਸਤਾਨ ਦੇ ਨਾਲ ਲਵਾਂਗੇ ਇੱਥੇ ਦੇ ਬਸ਼ਿੰਦੇ ਜਿਹੜੇ, ਲੇਕਿਨ 1947 ਤੋਂ ਬਾਅਦ ਸਾਡਾ ਜਿਹੜਾ ਹੈ ਇੰਡੀਆ ਦੇ ਵਿੱਚ ਇੱਕ ਸ਼ਹਿਰੀ ਹੋਣਾ ਵੀ ਪਾਪ ਸਮਝਿਆ ਜਾਂਦਾ ਹੈ। ਅਸੀਂ ਨਫ਼ਰਤ ਨਾਲ ਵੇਖੇ ਜਾ ਰਹੇ ਹਾਂ, ਸਾਡੇ ਕੋਈ ਹੱਕ ਹਕੂਕ ਨਹੀਂ। ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀ ਕਿ ਇੰਡੀਆ ਦੇ ਵਿੱਚ ਹੀ ਤੁਹਾਨੂੰ ਇੱਕ ਇਹਦਾ ਖਿੱਤਾ ਐਸਾ ਸੋਹਣਾ ਦੇਵਾਂਗੇ ਜਿਹਦੇ ਵਿੱਚ ਤੁਸੀਂ ਆਪਣੀ ਆਜ਼ਾਦੀ ਮਾਣ ਸਕੋ, ਸਾਰੇ ਭੁੱਲ ਗਏ ਨੇ ਹੁਣ। ਉਸੇ ਇਵਜ਼ਾਨੇ ਸਾਨੂੰ ਕੀ ਮਿਲ ਰਿਹਾ ਹੈ? ਅੱਤਵਾਦੀ, ਵੱਖਵਾਦੀ। ਜੇ ਮੇਰੇ ਵਰਗੇ ਵਕੀਲ ਵੀ, ਅਸੀਂ ਵਕੀਲੀ ਦੀ ਗੱਲ ਕਰਦੇ, ਉਹ ਕਹਿੰਦੇ ਅੱਤਵਾਦੀਆਂ ਦਾ ਵਕੀਲ। ਮਤਲਬ ਐਸੀ ਫਿਜ਼ਾ ਪੈਦਾ ਕਰ ਦਿੱਤੀ ਹੈ ਸਾਰੇ ਮੁਲਕ 'ਚ ਨਹੀਂ ਸਾਰੀ ਦੁਨੀਆ 'ਚ। ਹਾਲਾਂਕਿ ਸਿੱਖ ਟੈਰੋਰਿਸਟ ਜਿਹੜਾ ਕਹਿਣਾ ਹੈ ਇਸ ਤੋਂ ਵੱਡਾ ਗੁਨਾਹ ਇਸ ਮੁਲਕ ਦੇ ਬਸ਼ਿੰਦਿਆਂ ਲਈ ਕੋਈ ਨਹੀਂ ਹੋ ਸਕਦਾ ਜੀ। ਬਿਲਕੁਲ। ਅਸੀਂ ਏਡੀ ਵੱਡੀ ਯੋਗਦਾਨ ਪਾਈ ਇਸ ਮੁਲਕ ਨੂੰ ਆਜ਼ਾਦ ਕਰਾਉਣ ਲਈ। ਸੋ ਜਦੋਂ ਇੱਕ ਇਸ ਤਰ੍ਹਾਂ ਦਾ ਨਫ਼ਰਤ ਭਰਿਆ ਵਾਤਾਵਰਨ ਸਿੱਖਾਂ ਲਈ ਪੈਦਾ ਕਰ ਦਿੱਤਾ ਹੈ ਜੀ, ਉਹਦਾ ਨਤੀਜਾ ਇਹੋ ਨਿਕਲ ਆਉਂਦਾ ਹੈ ਵੀ ਦੇਖੋ ਅਸੀਂ, ਜੇ ਤੁਸੀਂ ਸਾਨੂੰ ਏਡੀ ਵੱਡੀ ਨਫ਼ਰਤ ਕਰਨੀ ਹੈ, ਸਾਡੇ ਲਈ ਕੋਈ ਕਾਨੂੰਨ ਨਹੀਂ, ਸਾਡੇ ਲਈ ਕੋਈ ਹੱਕ ਨਹੀਂ, ਸਾਡੇ ਹਿਊਮਨ ਰਾਈਟਸ ਇਸ ਤਰ੍ਹਾਂ ਦੇ ਨੇ, ਜਿਹੜਾ ਮਰਜੀ ਜਿਹੜਾ ਹੈ ਕਾਂਗਰਸ ਵਾਲੇ ਆਉਂਦੇ ਨੇ, ਉਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਜੀ। ਜੇ ਨਰਿੰਦਰ ਮੋਦੀ ਆਉਂਦੇ, ਉਹਨਾਂ ਨੇ ਮੁਸਲਮਾਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਮਾਈਨੋਰਿਟੀਜ਼ ਦਾ ਇਹ ਹਾਲ ਹੈ ਹਾਂਜੀ। ਜੇ ਨਰਿੰਦਰ ਮੋਦੀ ਹਜ਼ਾਰਾਂ ਹੀ ਮੁਸਲਮਾਨ ਮਾਰ ਕੇ ਤੇ ਇੰਡੀਆ ਦਾ ਬੈਸਟ ਪ੍ਰਾਈਮ ਮਿਨਿਸਟਰ ਜਿਹੜਾ ਹੈ, ਜਿਹੜਾ ਪ੍ਰੋਪੇਗੇਟ ਕੀਤਾ ਜਾ ਸਕਦਾ, ਤੇ ਉੱਥੇ ਸਿੱਖਾਂ ਦੀ ਤੇ ਮੁਸਲਮਾਨਾਂ ਦੀ ਕੀ, ਜਿਨ੍ਹਾਂ ਨੇ ਸਿੱਖਾਂ ਨੂੰ ਕਤਲੇਆਮ 'ਚ ਲਿਆਂਦਾ, ਭਾਵੇਂ ਉਹ 1985 ਸਨ ਚਾਹੇ ਨਵੰਬਰ 85 ਸਨ, ਉਹ ਸਾਰੇ ਦੇ ਸਾਰੇ ਜਿਹੜੇ ਰਾਜ ਭਾਗ ਵਿੱਚ ਬੜੇ ਨੇੜੇ ਨੇ, ਉਹਨਾਂ ਕੋਲ ਪਾਵਰ ਉਸੇ ਤਰ੍ਹਾਂ ਹੈ ਜੀ। ਸੋ ਸਿੱਖਾਂ ਦੀ ਜਿਹੜੀ ਕਦਰ ਹੈ ਉਹ ਇਸ ਮੁਲਕ ਨੇ ਪਾਈ ਨਹੀਂ। ਨਤੀਜਾ ਇਹ ਨਿਕਲਿਆ ਵੀ ਸਿੱਖ ਆਪਣੇ ਹੱਕਾਂ ਲਈ ਜਾਗਰੂਕ ਹੋਈ ਜਾਂਦੇ ਨੇ ਕਿ ਸਾਡਾ ਤਾਂ ਤੁਸੀਂ ਇਸ ਤਰ੍ਹਾਂ ਜੈਨੋਸਾਈਡ ਕਰ ਰਹੇ ਹੋ, ਸਾਡੇ ਧਰਮ ਅਦਾਰਿਆਂ 'ਚ ਤੁਸੀਂ ਦਖਲ ਦੇ ਰਹੇ ਹਾਂ, ਸਾਡੇ ਰਾਜਨੀਤਿਕ ਹੱਕ ਬਿਲਕੁਲ ਖੋਹ ਲਏ ਨੇ, ਸਾਡੀ ਪੰਜਾਬੀ ਲੈਂਗੁਏਜ ਨੂੰ ਤੁਸੀਂ ਜਿਹੜਾ ਹੈ ਬਿਲਕੁਲ ਖਤਮ ਕਰ ਰਹੇ ਹਾਂ। ਪੰਜਾਬ ਦੇ ਪਾਣੀ ਜਿਹੜੇ ਨੇ ਉਹ ਮੁਫਤ ਹੀ ਜਿਹਨੂੰ ਮਰਜ਼ੀ ਦੇਈ ਜਾਂਦੇ ਆ। ਪੰਜਾਬ ਦੇ ਵਿੱਚ ਕਣਕ ਜਾਂ ਜਿਹੜਾ ਚੌਲ ਹੁੰਦੇ ਨੇ ਉਹਨਾਂ ਨੂੰ ਤੁਸੀਂ ਮੁਫਤ ਦੀ ਤਰ੍ਹਾਂ ਲੁੱਟਣ ਦੀ ਗੱਲ ਕਰ ਰਹੇ। ਹਾਲਾਂਕਿ ਸਾਰਾ ਮੁਲਕ ਭੁੱਖਾ ਮਰਦਾ ਸੀ, ਇਕੱਲੇ ਪੰਜਾਬ ਨੇ ਸਾਰੇ
ਮੁਲਕ ਨੂੰ ਜਿਹੜੀ ਰੋਟੀ ਦਿੱਤੀ ਹੈ, ਚੌਲ ਜੀ, ਦਿੱਤੇ ਨੇ, ਜੀ। ਤੇ ਜੇ ਸਾਡੀ ਇਸ ਮੁਲਕ 'ਚ ਇਹ ਕਦਰ ਹੈ ਤੇ ਫਿਰ ਅਮਨ ਕਿੱਦਾਂ ਆ ਸਕਦਾ ਹੈ? ਜੀ ਬਿਲਕੁਲ ਇਹ ਬਿਲकुल ਤੇ ਬੜੀ ਵੱਡੀ ਇਹਨਾਂ ਨੇ ਇੱਕ ਦੁਖਾਂਤ ਪੈਦਾ ਕਰ ਦਿੱਤੀ, ਆਪਣੇ ਲਈ ਵੀ, ਮੁਲਕ ਲਈ ਵੀ ਤੇ ਸਾਡੇ ਲਈ ਵੀ। ਹਾਂਜੀ ਹਾਲਾਂਕਿ ਕਸੂਰਵਾਰ ਇਹ ਨੇ ਜਿਹੜੇ ਰਾਜਨੀਤਿਕ ਪਿੜ 'ਚ ਆਉਂਦੇ ਨੇ, ਪਹਿਲੇ ਕਾਂਗਰਸ ਸੀ, ਹੁਣ ਬੀਜੇਪੀ ਹੈ, ਜੀ ਤੇ ਜਿਹੜਾ ਸਾਰੇ ਦਾ ਸਾਰਾ ਨਜਲਾ ਦੋਸ਼ ਹੈ ਉਹ ਸਿੱਖਾਂ ਤੇ ਸੁੱਟਿਆ ਜਾ ਰਿਹਾ। ਜੀ ਇਹ ਬਿਲकुल ਸਿੱਖਾਂ ਦੀ ਇਸ ਤਰ੍ਹਾਂ ਦੀ ਜਥੇਬੰਦੀ ਨਾ ਹੋਏ, ਜਿਸ ਤਰ੍ਹਾਂ ਹੁਣ ਇੰਟਰਨੈਸ਼ਨਲ ਲੈਵਲ ਤੱਕ ਸਿੱਖਾਂ ਨਾਲ ਜਿਹੜਾ ਵੀ ਇਨਸਾਫ ਹੁੰਦਾ ਹੈ, ਉਹਦਾ ਜਦੋਂ ਰੌਲਾ ਪੈਂਦਾ ਹੈ, ਜਦੋਂ ਆਪਣੇ ਹੱਕਾਂ ਦੀ ਗੱਲ ਲੋਕਾਂ ਨੂੰ ਦੱਸਦੇ ਨੇ, ਲੋਕ ਇਸ ਮਾਮਲੇ 'ਚ ਮਹਿਸੂਸ ਕਰਦੇ ਨੇ ਵੀ ਸਿੱਖਾਂ ਨਾਲ ਬੜੀ ਵੱਡੀ ਬੇੜੀ ਹੈਗੀ ਆ, ਬੇਇਨਸਾਫੀ ਹੋ ਰਹੀ ਹੈ। ਜੀ ਕਿਆ ਬਿਲकुल ਹੈ ਮਤਲਬ ਉਹ ਆਦਮੀ ਜਿਨ੍ਹਾਂ ਨੇ ਆਪਣੀ ਸਜ਼ਾ ਪੂਰੀ ਕਰ ਰਹੀ ਹੈ, ਉਹਨਾਂ ਨੂੰ 28 ਦਿਨ ਦੀ ਛੁੱਟੀ ਦੇਣ ਨੂੰ ਵੀ ਤਿਆਰ ਨਹੀਂ। ਹਾਂਜੀ ਜੀ ਬਾਕੀ ਸਾਰੇ ਦੇ ਸਾਰੇ ਜਿਹੜੇ ਨੇ ਉਹਨਾਂ ਨੂੰ ਛੱਡੀ ਵੀ ਜਾ ਰਹੇ, ਉਹਨਾਂ ਦੀਆਂ ਮੁਆਫੀਆਂ ਵੀ ਕਰੀ ਜਾ ਰਹੇ ਨੇ। ਇੱਕ ਤਿੰਨਾਂ ਸੱਜਣਾ ਨੂੰ ਜਾਂ ਹੋਰ 4 ਨੂੰ 28 ਦਿਨ ਦੀ ਪੈਰੋਲ ਦਿਵਾਉਣ ਲਈ ਮੇਰੇ ਖਿਆਲ ਕਿੰਨੀ ਵੱਡੀ ਸਿੱਖ ਕੌਮ ਨੂੰ ਜਦੋਜਹਿਦ ਕਰਨੀ ਪਈ। ਕਰੋੜਾਂ ਨਹੀਂ ਅਰਬਾਂ ਰੁਪਏ ਬਰਬਾਦ ਹੋ ਗਏ। ਹਾਂਜੀ ਕਿੰਨਾ ਟਾਈਮ ਵੇਸਟ ਹੋਇਆ ਹੈ, ਕਿੰਨੀ એનર્ਜੀ ਸਾਡੀ ਲੱਗੀ ਹੈ। ਜੀ ਇਹੋ ਹੀ ਜਿਹੜੀ ਹੈ એનર્ਜੀ, ਪੈਸੇ ਤੇ ਇਹ ਜਿਹੜਾ ਸਾਡਾ ਇਧਰ ਜ਼ੋਰ ਲਾਇਆ ਹੈ, ਇਹ ਹਾਂਜੀ ਕਿਸੇ ਅਸੀਂ ਸਾਰਥਕ ਕੰਮ ਲਈ ਲਾਉਂਦੇ, ਦੇਸ਼ ਦਾ ਵੀ ਭਲਾ ਸੀ, ਸਾਡੀ ਕਮਿਊਨਿਟੀ ਦਾ ਵੀ ਭਲਾ ਸੀ। ਜੀ ਬਿਲकुल ਲੇਕਿਨ ਇਸ ਗੱਲ ਨੂੰ ਕੋਈ ਮੰਨਣ ਨੂੰ ਤਿਆਰ ਹੀ ਨਹੀਂ। ਅਜੇ ਵੀ ਸਾਨੂੰ ਇਹੋ ਕਹੀ ਜਾਂਦੇ ਨੇ ਕਿ ਜੀ ਟੈਰੋਰਿਸਟ ਨੂੰ ਛਡਵਾ ਰਹੇ ਨੇ, ਟੈਰੋਰਿਸਟ ਨੂੰ ਛਡਵਾ ਰਹੇ ਨੇ। ਮਤਲਬ ਸਮੇਂ ਦੇ ਨਾਲ ਕੋਈ ਵੀ ਬਦਲਣ ਨੂੰ ਤਿਆਰ ਨਹੀਂ। ਜੀ ਐਸੀ ਸਥਿਤੀ ਜਿਹੜੀ ਹੈ ਤਾਂ ਹੀ ਬਦਲ ਸਕਦੀ ਹੈ ਜੇ ਪੰਜਾਬ 'ਚ ਨਹੀਂ, ਸਾਰੇ ਮੁਲਕ ਦੇ ਵਿੱਚ ਸਾਰਿਆਂ ਲਈ ਇੱਕੋ ਜਿਹਾ ਵਾਤਾਵਰਨ ਪੈਦਾ ਕੀਤਾ ਜਾਏ, ਸਾਰਿਆਂ ਦੇ ਹੱਕ ਹਕੂਕ ਜਿਹੜੇ ਸੇਫਗਾਰਡ ਕੀਤੇ ਜਾਣ। ਔਰ ਡੈਮੋਕ੍ਰੇਸੀ ਦਾ ਸਭ ਤੋਂ ਵੱਡਾ ਬੇਸਿਕ ਫੀਚਰ ਇਹ ਹੁੰਦਾ ਹੈ ਕਿ ਮਿਨੋਰਿਟੀਜ਼ ਦੀ ਜਿਹੜੀ ਹੈ ਉਹ ਪ੍ਰੋਟੈਕਸ਼ਨ ਕੀਤੀ ਜਾਏ। ਮਿਨੋਰਿਟੀਜ਼ ਦੇ ਹੱਕ ਜਿਹੜੇ ਨੇ ਉਹ ਚੰਗੀ ਤਰ੍ਹਾਂ ਜਿਹੜੇ ਨੇ ਉਹਨਾਂ ਨੂੰ ਦਿਵਾਏ ਜਾਣ। ਜਿੱਥੇ ਮਿਨੋਰਿਟੀਜ਼ ਜਿਹੜੀਆਂ ਨੇ ਸੈਟੀਸਫਾਈਡ ਨਹੀਂ, ਉਸ ਮੁਲਕ 'ਚ ਕਦੀ ਵੀ ਅਮਨ ਨਹੀਂ ਰਹਿ ਸਕਦਾ। ਜੀ ਤੇ ਮਿਨੋਰਿਟੀਜ਼ ਕਿੱਦਾਂ ਸੈਟੀਸਫਾਈਡ ਹੋਣ ਇੱਥੇ, ਜਦੋਂ ਉਹਨਾਂ ਦੇ ਕਤਲੇਆਮ ਵੀ ਕਰ ਸਕਦੇ ਨੇ, ਉਹਨਾਂ ਦੇ ਗੁਰਦੁਆਰਿਆਂ ਤੇ ਹਮਲਾ ਵੀ ਹੋ ਸਕਦਾ ਹੈ, ਉਹਨਾਂ ਦੇ ਬੱਚੇ ਵੀ ਮਾਰੇ ਜਾ ਸਕਦੇ, ਉਹਨਾਂ ਦੀਆਂ ਬੀਵੀਆਂ ਵੀ ਰੇਪ ਕੀਤੀਆਂ ਜਾ ਸਕਦੀਆਂ। ਕਿ ਰੇਪ ਕਰਨਾ ਤੇ ਗੁਰਦੁਆਰਿਆਂ ਤੇ ਹਮਲਾ ਕਰਨਾ ਤੇ ਉਹਨਾਂ ਦਾ ਕਤਲੇਆਮ ਕਰਨਾ ਇਹ ਕਾਨੂੰਨ ਦੇ ਵਿੱਚ ਸਮਾ ਲੈਂਦੇ ਨੇ। ਤੇ ਉਸ ਮਾਮਲੇ 'ਚ ਕਿੱਥੋਂ ਤੱਕ ਇਹ ਜਿਹੜੀ ਹੈ, ਇਹ ਤੇ ਪਰਮਾਤਮਾ ਵੀ ਇਸ ਗੱਲ ਦਾ ਵੈਰੀ ਹੈ। ਸੋ ਬੇਨਤੀ ਹੈ ਇਸ ਮੁਲਕ 'ਚ ਅਜੇ ਤੇ ਅਮਨ ਲਿਆਉਣ ਲਈ ਕੋਈ ਵੀ ਇਸ ਤਰ੍ਹਾਂ ਦਾ ਵਾਤਾਵਰਨ ਨਹੀਂ ਪੈਦਾ ਹੋ ਰਿਹਾ ਜਿਹਦੇ ਨਾਲ ਆਉਣ ਵਾਲਾ ਸਮਾਂ ਦੱਸੇ ਵੀ ਇਸ ਮੁਲਕ ਦੀ ਬਿਹਤਰੀ ਦਾ ਕੰਮ ਹੈ। ਮਿਨੋਰਿਟੀਜ਼ ਨੂੰ ਬਹੁਤ ਬੁਰੀ ਤਰ੍ਹਾਂ ਇੱਥੇ ਪਛਾੜਿਆ ਜਾ ਰਿਹਾ, ਉਹਨਾਂ ਦੇ ਹੱਕ ਹਕੂਕ ਬੜੀ ਬੁਰੀ ਤਰ੍ਹਾਂ ਖੋਏ ਜਾ ਰਹੇ ਨੇ। ਜੀ ਬਿਲਕੁਲ, ਤੇ ਅਮਨ ਨਹੀਂ ਹੋਏਗਾ ਇਸ ਤਰ੍ਹਾਂ ਦਾ। ਹਾਂਜੀ ਤੇ ਚਾਹਲ ਸਾਹਿਬ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜੇ ਭਾਰਤ ਦੀ ਸਰਕਾਰ ਹੈ ਉਸ ਨੂੰ ਮਾਈਨੋਰਿਟੀਜ਼ ਦੀ ਪ੍ਰੋਟੈਕਸ਼ਨ ਕਰਨੀ ਚਾਹੀਦੀ ਆ, ਪਰ ਇੱਕ ਪਾਸੇ ਨਾ ਸਾਡਾ ਜੂਨ 84 ਦਾ ਘੱਲੂਘਾਰਾ ਕੀਤਾ, ਫਿਰ ਨਵੰਬਰ 84 ਨਸਲਕੁਸ਼ੀ ਕੀਤੀ, ਫਿਰ ਨਵੰਬਰ 84 ਤੋਂ ਲੈ ਕੇ 1994 ਤੱਕ ਸਾਰੇ ਸਿੱਖ ਬੱਚੇ ਮਾਰੇ, ਉਹਨਾਂ ਨੂੰ ਟੈਰਰਿਸਟ ਕਰਾ ਕੇ ਕਹਿ ਕੇ ਉਹਨਾਂ ਦੀ ਨਸਲਕੁਸ਼ੀ ਕੀਤੀ। ਤੇ ਹੁਣ ਇੱਕ ਨਵਾਂ ਟ੍ਰੈਂਡ ਸ਼ੁਰੂ ਹੋਇਆ ਕਿ ਬੱਚਿਆਂ ਨੂੰ, ਸਾਰੇ ਸਿੱਖ ਬੱਚਿਆਂ ਨੂੰ ਡਰੱਗਸ ਦੇ ਹਵਾਲੇ ਕਰ ਦਿੱਤਾ ਗਿਆ। ਜਿਸ ਤਰ੍ਹਾਂ ਕੁਝ ਮਹੀਨੇ ਪਹਿਲਾਂ ਅਸੀਂ ਭਾਈ ਸ਼ਸ਼ੀ ਕਾਂਤ ਜੀ ਨਾਲ ਗੱਲ ਕੀਤੀ ਸੋ ਉਹਨੇ ਦੱਸਿਆ ਕਿ ਕਿਸ ਤਰ੍ਹਾਂ ਐਨੂਅਲ 60,000 ਕਰੋੜ ਦੀ ਡਰੱਗਸ ਪੰਜਾਬ ਦੇ ਵਿੱਚ ਮੈਨੂਫੈਕਚਰ ਕੀਤੀ ਜਾਂਦੀ ਹੈ, ਜੋ ਇਲੈਕਸ਼ਨ ਲਈ ਵੀ ਯੂਜ਼ ਕੀਤੀ ਜਾਂਦੀ ਹੈ। ਸਾਡੇ ਜਿਹੜੇ ਬੱਚਿਆਂ ਦੀ ਅਗਲੀ ਨਸਲ ਹੈ ਉਸ ਨੂੰ ਵੀ ਬਰਬਾਦ ਕੀਤਾ ਜਾਂਦਾ ਹੈ। ਇਸ ਦੇ ਪਿੱਛੇ ਕੌਣ ਹੈ ਤੇ ਇਸ ਨੂੰ ਕਿਸ ਤਰ੍ਹਾਂ ਮੁਕਾਇਆ ਜਾ ਸਕਦਾ ਹੈ, ਇਸ ਬਾਰੇ ਵੀ ਥੋੜੀ ਬਹੁਤੀ ਜਾਣਕਾਰੀ ਦਿਓ। ਇਹਦੇ 'ਚ ਦੇਖੀਏ, ਇਹਦੇ 'ਚ ਇਸ ਵੇਲੇ ਜੋ ਪੰਜਾਬ ਦੇ ਹਾਲਾਤ ਨੇ, ਮੇਰੇ ਖਿਆਲ ਸਭ ਤੋਂ ਵੱਡੀ ਬਦਕਿਸਮਤੀ ਦਾ ਮਾਮਲਾ ਸਾਡੇ ਲਈ ਫਿਰ ਇਹਨਾਂ ਨੇ ਪੈਦਾ ਕਰ ਦਿੱਤਾ। ਇਹਦੇ 'ਚ ਦੋ ਰਾਇਆਂ ਨਹੀਂ ਹੈਗੀ ਜੀ। ਇਹ ਰਾਜਨੀਤਿਕ ਤੌਰ ਤੇ ਜਿਹੜੀ ਹੈ ਸਾਡੀ ਪੰਜਾਬ ਸਰਕਾਰ ਬੜਾ ਵੱਡਾ ਯੋਗਦਾਨ ਪਾ ਰਹੀ ਹੈ ਕਿ ਸਾਰੇ ਦਾ ਸਾਰਾ ਜਿਹੜਾ ਹੈ ਨੌਜਵਾਨ ਜਿਹੜਾ ਉਹਨੂੰ ਡਰੱਗ ਦੇ ਨਾਲ ਖਤਮ ਹੀ ਕਰ ਦਿੱਤਾ ਜਾਵੇ। ਹਾਂਜੀ। ਤੇ ਇਹ ਡਰੱਗ ਸਪਲਾਈ ਜਿਹੜੀ ਹੈ ਸਰਕਾਰ ਦੇ ਵਿੱਚ ਕਾਰਕੁਨ ਨੇ, ਪੋਲੀਟੀਕਲ ਆਦਮੀ ਨੇ, ਪੁਲਿਸ ਵਾਲੇ ਆਦਮੀ ਨੇ, ਚਾਹੇ ਹੋਰ ਆਦਮੀ ਨੇ, ਜਿਹੜੇ ਉਹਨਾਂ ਦੇ ਨਾਲ ਰਲ ਕੇ ਤੇ ਕਰੋੜਾਂ ਨਹੀਂ ਅਰਬਾਂ ਰੁਪਏ ਦਾ ਬਿਜ਼ਨਸ ਕਰ ਰਹੇ ਨੇ ਜੀ। ਭਾਰਤੀ ਸਰਕਾਰ ਵੀ ਜਿਹੜੀ ਹੈ ਉਹਦੇ ਵੀ ਉਹ ਚਾਹੁੰਦੀ ਨੇ ਵੀ ਪੰਜਾਬ ਦਾ ਜਿਹੜਾ ਹੈ ਨੌਜਵਾਨ ਉਹ ਬਰਬਾਦ ਹੋ ਜਾਏ। ਹਾਂਜੀ ਬਿਲਕੁਲ। ਇਹ ਕਿੱਥੇ ਲਿਖਿਆ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ 65% ਦੇ ਲਗਭਗ ਆਦਮੀ ਜਿਹੜੇ ਨੇ ਉਹ ਨਸ਼ੇੜੀ ਹੋ ਗਏ ਨੇ, ਉਹ ਡਰੱਗ ਐਡਿਕਟ ਹੋ ਗਏ ਨੇ ਜੀ। ਆਇਆ ਪੰਜਾਬ ਦੀਆਂ ਜੇਲ੍ਹਾਂ ਦਾ ਕੰਟਰੋਲ ਤਾਂ ਪੰਜਾਬ ਸਰਕਾਰ ਕੋਈ ਆ, ਉੱਥੇ ਡਰੱਗ ਜਾਣੀ ਇਹਦਾ ਮਤਲਬ ਹੈ ਪੰਜਾਬ ਸਰਕਾਰ ਦੇ ਜਿਹੜੇ ਕਾਰਕੁਨ ਨੇ, ਚਾਹੇ ਉਹਨਾਂ ਦੇ ਜਿਹੜੇ ਪੋਲੀਟੀਕਲ ਲੀਡਰ ਨੇ ਜੀ, ਉਹ ਜਾਣਦੇ ਨੇ ਵੀ ਇੱਥੇ ਇਸ ਤਰ੍ਹਾਂ ਦੀ ਵਿਕਰੀ ਹੋ ਰਹੀ ਹੈ ਜੀ। ਬਿਲਕੁਲ, ਕਿਉਂਕਿ ਉਹ ਇਸ ਕਰਕੇ ਨਹੀਂ ਰੋਕ ਰਹੇ ਕਿ ਉਹਨਾਂ ਨੂੰ ਕਰੋੜਾਂ ਅਰਬਾਂ ਰੁਪਏ ਦੀ ਕਮਾਈ ਹੈ, ਪਲੱਸ ਉਹਨਾਂ ਨੂੰ ਜਿਹੜਾ ਸਰਕਾਰ, ਭਾਰਤ ਸਰਕਾਰ ਦੇ ਹੱਥ ਠੋਕਾ ਬਣੇ ਨੇ। ਤੇ ਨਤੀਜਾ ਇਹ ਨਿਕਲਿਆ ਵੀ ਸਾਡੇ ਘਰਾਂ 'ਚ
ਏਡਾ ਵੱਡਾ ਦੁਖਾਂਤ ਪੈਦਾ ਹੋ ਰਿਹਾ। ਇੱਕ ਤਾਂ ਬੰਦੇ ਸਾਡਾ ਜਿਹੜੇ ਬੰਦੇ ਨੇ ਜਾਂ ਨੌਜਵਾਨ ਨੇ ਜਿਹੜੇ ਡਰੱਗ ਲੈਂਦੇ ਨੇ, ਉਹਨਾਂ ਦੀਆਂ ਬੀਵੀਆਂ ਦਾ ਕੀ ਹਾਲ ਹੋਏਗਾ ਜੀ, ਬਿਲਕੁਲ ਉਹਨਾਂ ਦੇ ਬੱਚਿਆਂ ਦਾ ਕੀ ਹਾਲ ਹੋਏਗਾ ਜੀ, ਉਹਨਾਂ ਦੀਆਂ ਜਾਇਦਾਦਾਂ ਦਾ ਕੀ ਬਣ ਰਿਹਾ। ਮਤਲਬ ਸਾਰੀ ਦੀ ਸਾਰੀ ਇੱਕ ਰਕਮ ਦੀ ਏਡੀ ਵੱਡੀ ਦੁਖਾਂਤ ਪੈਦਾ ਹੋ ਰਹੀ ਹੈ ਜਿਹਦਾ ਕੋਈ ਬਦਲ ਹੀ ਨਹੀਂ ਦੇਈਦਾ। ਬਦਲ ਇੱਕੋ ਹੀ ਆ, ਜੇ ਸਰਕਾਰ ਅੱਜ ਚਾਵੇ ਤੇ ਡਰੱਗ ਸਾਰੀ ਜਿਹੜੀ ਆ ਕੰਟਰੋਲ ਹੋ ਸਕਦੀ ਹੈ। ਪਰ ਪੰਜਾਬ ਸਰਕਾਰ ਜਿਹੜੀ ਹੈ ਉਹ ਦਗਮਗੇ ਚਾਹੇ ਬਿਆਨ ਦੇ ਰਹੀ ਹੈ ਤੇ ਉਹ ਇਹ ਕਹਿ ਰਹੀ ਹੈ ਕਿ ਇਹ ਜੀ ਭਾਰਤ ਸਰਕਾਰ ਦੀ ਜਿਹੜੀ ਹੈ ਜ਼ਿੰਮੇਵਾਰੀ ਹੈ। ਭਾਰਤ ਸਰਕਾਰ ਤੇ ਜਿਹੜੀ ਹੈ ਉਹ ਆਣ ਕੇ ਸਮਗਲ ਨਹੀਂ ਕਰਾਉਂਦੀ, ਜੇ ਕਰਵਾਉਂਦੀ ਹੈ ਤੇ ਇਹਨਾਂ ਦੀ ਆਪਣੀ ਪੁਲਿਸ ਹੈ, ਆਪਣਾ ਸਿਸਟਮ ਹੈ, ਆਪਣਾ ਸਰਕਾਰ ਹੈ, ਇਹਨੂੰ ਜਿਹੜਾ ਹੈ ਇੱਕ ਹਫ਼ਤੇ ਦੇ ਵਿੱਚ ਚੈੱਕ ਕਰ ਸਕਦੀ ਹੈ। ਲੇਕਿਨ ਜਦੋਂ ਖੁਦ ਹੀ ਇਹਨਾਂ ਨੂੰ बढ़ावा दे रहे ने ਜਾਂ ਇਹਨਾਂ ਦੇ ਆਪ ਹੀ ਪੋਲੀਟੀਸ਼ੀਅਨ ਜਿਹੜੇ ਮਿਨਿਸਟਰ ਨੇ ਕੁਝ ਜਾਂ ਕੋਈ ਐਮਐਲਏ ਨੇ ਜਾਂ ਕੋਈ ਹੋਰ ਇਦਾਰਿਆਂ 'ਚ ਇਹਨਾਂ ਦੇ ਨਾਲ ਜੁੜੇ ਨੇ, ਉਹ ਸਾਰਾ ਤੇ ਸਮਗਲਿੰਗ ਕਰਾਉਂਦੇ ਨੇ, ਸਾਰੀ ਵੇਚਦੇ ਨੇ ਤੇ ਇਹਦੇ 'ਚ ਸੁਧਾਰ ਕਿੱਥੋਂ ਹੋ ਜਾਏਗਾ। ਜੀ ਬਿਲਕੁਲ, ਬੜਾ ਵੱਡਾ ਦੁਖਾਂਤ ਹੈ ਇਸ ਵੇਲੇ ਪੰਜਾਬ। ਹਾਂਜੀ ਬਿਲਕੁਲ। ਚਾਹਲ ਸਾਹਿਬ ਤੁਹਾਡੇ ਸਵਾਲ ਤਾਂ ਸਾਡੇ ਕੋਲ ਹੋਰ ਵੀ ਬਹੁਤ ਨੇ, ਪਰ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੀਆਂ ਬਾਹਰ ਦੀਆਂ ਸਿੱਖ ਸੰਗਤਾਂ ਦੇ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੀਆਂ ਬਾਹਰ ਦੀਆਂ ਸਿੱਖ ਸੰਗਤਾਂ ਦੇ ਰੂਬਰੂ ਹੋਏ ਤੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਦੱਸਿਆ ਕਿ ਪੰਜਾਬ ਦੇ ਵਿੱਚ ਸਾਡੇ ਨਾਲ ਕਿਸ ਤਰ੍ਹਾਂ ਧੱਕਾ ਹੋ ਰਿਹਾ ਤੇ ਇਸ ਦਾ ਕੀ ਹੱਲ ਹੈ। ਤੇ ਵੀਰ ਜੀ ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਣੀ ਹੈ। ਟਾਈਮ ਨਾਲ ਅਸੀਂ ਫਿਰ ਤੋਂ ਤੁਹਾਨੂੰ ਸਿੱਖ ਸੰਗਤਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ, ਪਰ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ, ਬਹੁਤ ਬਹੁਤ ਧੰਨਵਾਦ ਜੀ। ਤੇ ਵੀਰਸ ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ, ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।